इन्हां सारिਆਂ ਦਾ ਬਹੁਤ-ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਹਿੰਦੇ ਪੰਜਾਬ ਸਰਕਾਰ ਨੇ ਲਿਆਂਦੇ ਮੋਦੀ ਸਰਕਾਰ ਦੇ ਬਰਾਬਰ ਦੇ ਬਿੱਲ ਪੂਰੇ ਪੰਜਾਬ ਦੇ ਵਿੱਚ ਚਰਚੇ। ਬਿਲਕੁਲ ਜੀ, ਚਰਚੇ ਦੇ ਚਰਖੇ ਜਿਹੜੇ ਆ ਕਰਦੇ ਪਏ ਸਵੇਰੇ ਸੋਸ਼ਲ ਮੀਡੀਆ ਤੋਂ ਲੈ ਕੇ ਜੀ ਤੁਸੀਂ ਆਮ ਹੱਟਾਂ ਭੱਠਾਂ ਤੇ ਵੈਸੇ ਹੱਠਾਂ ਹੁਣ ਉਨੀਆਂ ਨਹੀਂ ਰਹਿ ਗਈਆਂ, ਪਰ ਹੱਠਾਂ 'ਚ ਸੱਥਾਂ 'ਚ ਜੇ ਗੱਲ ਸੁਣੋਗੇ ਤਾਂ ਇਹੀ ਚੀਜ਼ ਚੱਲ ਰਹੀ ਆ ਕਿ ਕੈਪਟਨ ਜਿਹੜਾ ਹੈ ਉਹ ਹੁਣ ਖੇਤਾਂ ਦਾ ਰਾਖਾ ਬਣ ਗਿਆ, ਫਸਲਾਂ ਦਾ ਰਾਖਾ ਬਣ ਗਿਆ। ਭਾਵੇਂ ਆ ਕੇ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀਗਾ ਕਥਾ ਕਥਿਤ ਤੌਰ ਤੇ ਹੁਣ ਇਹ ਵੀ ਕਹਿਣ ਲੱਗ ਗਏ ਕਿ ਦੇਖੋ ਜੀ ਅੱਜ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਖੇਤਾਂ ਦੀ ਰਾਖੀ ਕਰ ਰਹੇ ਹੈ। ਸਾਰਾ ਤੁਹਾਨੂੰ ਪਤਾ ਹੀ ਆ ਕਿ ਵਰਤਾਂਤ ਬਦਲਦਾ ਰਹਿੰਦਾ। ਕੱਲ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਨਤਾਂ ਪੈ ਰਹੀਆਂ ਸੀਗੀਆਂ, ਅੱਜ ਲੋਕ ਬਹੁਤ ਜ਼ਿਆਦਾ ਉਹਦਾ ਗੁਣਗਾਨ ਕਰ ਰਹੇ ਆ। ਕਰਨਾ ਨਹੀਂ ਚਾਹੀਦਾ। ਦੇਖੋ ਹਮੇਸ਼ਾ ਰਾਜਨੀਤੀ ਜਿਹੜੀ ਆ ਉਹ ਲਾਹਨਤਾਂ ਹੀ ਖੱਟਦੀ ਹੈ। ਜੇ ਇੰਡੀਆ ਦੇ ਵਿੱਚ ਵੇਖੋਗੇ ਤਾਂ ਉਹਦੀ ਝੋਲੀ ਜਿਹੜੀ ਆ ਉਹ ਲਾਹਨਤਾਂ ਨਾਲ ਭਰੀ ਰਹਿੰਦੀ ਆ। ਪਰ ਅੱਜ ਇੱਥੇ ਕੁਛ ਅੱਛਾ ਵੇਖਣ ਨੂੰ ਮਿਲਿਆ। ਅੱਛਾ ਇਹ ਵੇਖਣ ਨੂੰ ਮਿਲਿਆ ਕਿ ਘੱਟੋ ਘੱਟ ਇੱਕ ਸਹਿਮਤੀ ਬਣੀ ਇਹਨਾਂ ਦੀ। ਸਹਿਮਤੀ ਬਣੀ ਕਿ ਨਹੀਂ, ਅਸੀਂ ਕੇਂਦਰ ਸਰਕਾਰ ਦੇ ਉਲਟ ਖਲੋਣਾ, ਉਹਨਾਂ ਮਾਰੂ ਨੀਤੀਆਂ ਦੇ ਜੋ ਕਿ ਪੂੰਜੀਪਤੀਆਂ ਦੇ ਪੱਖ ਪੂਰਦੀ ਹੈ ਤਾਂ ਅਸੀਂ ਉਹਦੇ ਵਿਰੋਧ ਦੇ ਵਿੱਚ ਭੁਗਤਣਾ। ਹਾਲਾਂਕਿ ਇਹਨਾਂ ਦੀ ਆਪਣੀ ਕੋਈ ਮਨਸ਼ਾ ਜਾਂ ਮਨਸੂਬਾ ਨਹੀਂ ਸੀਗਾ। ਹੋ ਸਕਦਾ ਕੁਛ ਲੀਡਰਾਂ ਦਾ ਆਪਣਾ ਜਾਂ ਮਨਸ਼ਾ ਮਨਸੂਬਾ ਨਹੀਂ ਸੀਗਾ, ਪਰ ਬਾਵਜੂਦ ਇਸ ਤੇ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਦਬਾਅ ਸੀਗਾ ਤਾਂ ਸਹਿਮਤੀ ਜਿਹੜੀ ਆ ਉਹ ਕਰਨੀ ਪਈ। ਹੁਣ ਸਹਿਮਤੀ ਕਿਹਦੇ ਤੇ ਕਰ ਰਹੇ ਨੇ? ਇੱਕ ਅਸਹਿਮਤੀ ਤੇ। ਅਸਹਿਮਤੀ ਕਿਹਦੀ ਆ? ਇੱਕ ਛੋਟੇ ਜਿਹੇ ਸੂਬੇ ਪੰਜਾਬ ਦੀ ਅਸਹਿਮਤੀ ਹੈ ਉਹਨਾਂ ਨੀਤੀਆਂ ਤੇ ਜਿਨ੍ਹਾਂ ਤੇ ਬਹੁਤ ਜ਼ਿਆਦਾ ਲੋਕ ਸਹਿਮਤੀ ਜਤਾ ਚੁੱਕੇ ਆ। ਤਾਂ ਅਸਹਿਮਤੀ ਇੱਕ ਸਹਿਮਤੀ ਦੀ ਮੋਹਰ ਲੱਗ ਜਾਣੀ। ਦੋ ਵਿਧਾਇਕਾਂ ਨੂੰ ਛੱਡ ਕੇ ਸਾਰੇ ਉੱਥੇ ਗਏ। ਬਾਦਲ ਸਾਹਿਬ ਨਹੀਂ ਜਾ ਸਕਦੇ, ਬਜ਼ੁਰਗ ਨੇ, ਬਿਰਧ ਨੇ, ਪਰ ਦੂਜੇ ਸਾਰੇ ਹੀ ਗਏ ਤੇ ਸਾਰੇ ਹੀ ਇੱਕੋ ਮਾਲਾ ਦੇ ਵਿੱਚ ਪਰੋਏ ਗਿਆ ਮੋਤੀ ਬਣ ਕੇ। ਇਹ ਵੱਡੀ ਗੱਲ ਸੀ, ਚੰਗੀ ਗੱਲ ਸੀ। ਹਾਲਾਂਕਿ ਮੈਂ ਵਾਰ-ਵਾਰ ਇਹ ਚੀਜ਼ ਨੂੰ ਦੁਹਰਾ ਦਊਂਗਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਇਦ, ਜਿਵੇਂ ਮੈਂ ਅੱਗੇ ਹੀ ਕਹਿੰਦਾ ਸੀਗਾ ਤੁਹਾਨੂੰ, ਥੋੜਾ ਝਿਜਕ ਕੇ ਚੱਲ ਰਿਹਾ ਸੀਗਾ, ਥੋੜਾ ਡਰ ਕੇ ਚੱਲ ਰਿਹਾ ਸੀ, ਘਾਬਰ ਕੇ ਚੱਲ ਰਿਹਾ ਸੀਗਾ। ਪਰ ਇੱਕ ਲੋਕ ਘੋਲ ਦਾ ਦਬਾਅ ਸੀ, ਦੂਸਰਾ ਕੁਛ ਆਪਣੇ ਬੰਦੇ ਵੀ ਇਹਨਾਂ ਦੇ ਜਿਹੜੇ ਆ ਉਹ ਇਹੀ ਚੀਜ਼ ਲੈ ਕੇ ਚੱਲੇ, ਇਹੀ ਸੋਚ ਲੈ ਕੇ ਚੱਲੇ ਕਿ ਜੇ ਸਰਕਾਰ ਡਿੱਗਦੀ ਹੈ ਤੇ ਖਸਮਾਂ ਦਾ ਸਿਰ ਖਾਵੇ, ਕੋਈ ਫਰਕ ਨਹੀਂ ਪੈਂਦਾ। ਸਰਕਾਰ ਇਸੇ ਮੁੱਦੇ ਤੇ ਫਿਰ ਬਣ ਸਕਦੀ ਹੈ। ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ, ਰਾਜਨੀਤੀ ਰਿਸਕ ਦੀ ਖੇਡ ਹੈ। ਤਾਂ ਅੱਜ ਵੀ ਜੇ ਤੁਸੀਂ ਦੇਖੋਗੇ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਸਵਾ ਕੁ 10 ਸਾਢੇ ਕੁ 10 ਸਵੇਰੇ ਆ ਕੇ ਸਦਨ ਦੇ ਵਿੱਚ, ਹਾਊਸ ਦੇ ਵਿੱਚ ਆ ਕੇ ਜਿਵੇਂ ਉਹਨਾਂ ਨੇ ਸਪੀਚ ਸ਼ੁਰੂ ਕੀਤੀ, ਸਪੀਚ ਦਾ ਜੇ ਮਜ਼ਮੂਨ ਸੀ ਜੇ ਦੇਖੋਗੇ ਤਾਂ ਉਹ ਇਹੀ ਸੀਗਾ ਕਿ ਮੇਰੀ ਸਰਕਾਰ ਬਰਖਾਸਤ ਹੋ ਜਾਵੇ। ਬਰਖਾਸਤ ਦੀ ਕੌਣ ਪ੍ਰਵਾਹ ਕਰਦਾ? ਐਵੇਂ ਜੇਬ ਨੂੰ ਹੱਥ ਮਾਰਿਆ, ਜੇਬ ਦੇ ਵਿੱਚ 5,000 ਦਾ ਨੋਟ ਹੋਵੇ ਤੇ ਮੇਰਾ ਅਸਤੀਫਾ ਤੇ ਜੇਬ ਦੇ ਵਿੱਚ ਹੈ, ਮੈਂ ਅੱਗੇ ਵੀ ਅਸਤੀਫਾ ਦਿੱਤਾ। ਤਾਂ ਉਹ ਇੱਕ ਐਸਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਆਮ ਤੌਰ ਤੇ ਗਾਇਬ ਰਿਹਾ ਇਹਨਾਂ 3 ਸਾਲਾਂ ਦੇ ਵਿੱਚ, ਉਹ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਫੇਰ ਦਿਖਿਆ ਹੈ। ਖੂੰਡੇ ਵਾਲਾ ਕੈਪਟਨ ਅਮਰਿੰਦਰ ਸਿੰਘ, ਗਟਸ ਵਾਲਾ ਕੈਪਟਨ ਅਮਰਿੰਦਰ ਸਿੰਘ। ਇਹੀ ਲੱਗਿਆ ਕਿ ਪੁਰਾਣੇ ਰੰਗ ਦੇ ਵਿੱਚ, ਪੁਰਾਣੇ ਜਲਵੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆ ਗਿਆ। ਤਾਂ ਲੋਕ ਫਿਰ ਤੁਹਾਨੂੰ ਪਤਾ ਹੀ ਜਦੋਂ ਖੁਸ਼ ਹੁੰਦੇ ਆ ਤੇ ਬੜੀ ਜ਼ਿਆਦਾ ਫਲੌਟ ਕਰਦੇ ਆ, ਬਹੁਤ ਜ਼ਿਆਦਾ ਫਿਰ ਸੋਭਾ ਕਰਦੇ ਆ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਉਹ ਸਪੀਚ ਦਿੱਤੀ ਉਹਦੇ ਵਿੱਚ ਕਿਸਾਨ ਪੱਖੀ ਸੋਚ ਦਾ ਮੁਜ਼ਾਹਰਾ ਕੀਤਾ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਥੋੜ੍ਹੀ ਹਮਲਾਵਰਤਾ ਵੀ ਦਿਖਾਈ, ਜਿਵੇਂ ਉਹ ਦਿਖਾਉਂਦੇ ਨੇ ਕਿ ਮੈਂ ਪ੍ਰਵਾਹ ਨਹੀਂ ਕਰਦਾ, ਜੋ ਮਰਜ਼ੀ ਹੋ ਜਾਵੇ। ਇਹ ਚੀਜ਼ਾਂ ਜਿਹੜੀਆਂ ਪੰਜਾਬੀਆਂ ਨੂੰ ਹਮੇਸ਼ਾ ਮਨ ਪਾਉਂਦੀਆਂ। ਪੰਜਾਬੀਆਂ ਦਾ ਸਵੇਰ ਤੋਂ ਥੋੜਾ ਝੁਕਾਅ ਕੈਪਟਨ ਅਮਰਿੰਦਰ ਸਿੰਘ ਦੀ ਕਾਰਕਰਦਗੀ ਵੱਲ ਹੋਇਆ। ਉਸ ਤੋਂ ਬਾਅਦ ਸਹਿਮਤੀ ਜਤਾ ਦਿੱਤੀ, ਸਿੱਧੂ ਬੋਲਿਆ। ਰਾਜਨੀਤੀ ਰੰਗ ਵਿੱਚ ਵੀ ਦਿਖਾਉਂਦੀ ਰਹੀ। ਜਿਵੇਂ ਕੈਪਟਨ ਸਾਹਿਬ ਆਪਣੀ ਸਪੀਚ ਸ਼ੁਰੂ ਕਰਦੇ ਆ, ਉਹਨਾਂ ਦੇ ਫੇਸਬੁੱਕ ਪੇਜ ਤੇ ਲਾਈਵ ਹੁੰਦਾ, ਸਟ੍ਰੀਮਿੰਗ ਹੁੰਦੀ ਹੈ। ਜਿਵੇਂ ਹੀ ਉਹਨਾਂ ਦਾ ਭਾਸ਼ਣ ਖਤਮ ਹੁੰਦਾ, ਸਿੱਧੂ ਬੋਲਦਾ। ਹਾਲਾਂਕਿ ਸਿੱਧੂ ਨੇ ਚਿਕਨੀਆਂ ਚੋਪੜੀਆਂ ਗੱਲਾਂ ਕੀਤੀਆਂ, ਜਿੱਦਾਂ ਕਹਿ ਲਈਏ ਕਿ ਮੱਖਣ ਲਾਇਆ ਹੈ। ਉਹ ਲਾਇਆ ਵੀ ਹੈ ਪੂਰੇ ਲਿਸ਼ਕ ਤੇ ਚਾਕੂ ਦੇ ਨਾਲ, ਜਿਹਨੂੰ ਪੁਰਾਣੇ ਬਜ਼ੁਰਗ ਕਾਚੂ ਕਹਿ ਦਿੰਦੇ ਸੀ। ਤਾਂ ਜਿਵੇਂ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਿਵੇਂ ਬੰਦ ਕਰ ਦਿੱਤਾ। ਰਾਜਨੀਤੀ ਇਹ ਵੀ ਖੇਡ ਵੀ ਨਜ਼ਰ ਆਈ ਹੈ। ਹਾਲਾਂਕਿ ਉਸ ਤੋਂ ਬਾਅਦ ਚਲੋ ਇਹ ਸਾਰੇ ਜਿਹੜੇ ਬਿੱਲ ਲਿਆਂਦੇ ਸੀਗੇ, ਇਹਨਾਂ ਨੇ ਤਕਰੀਬਨ ਕਹਿ ਲਓ ਕਿ 4 ਮਤੇ ਲਿਆਂਦੇ। ਉਹਦੇ ਵਿੱਚ ਇੱਕ ਤੇ ਬਿਜਲੀ ਸੋਧ ਬਿੱਲ ਵਾਲਾ ਛੱਡ ਦਿਓ ਤੁਸੀਂ, ਤਾਂ 3 ਜਿਹੜੇ ਸੀਗੇ ਉਹ ਉਹੀ 3 ਜਿੱਦਾਂ ਆਰਡੀਨੈਂਸ ਸੀਗੇ ਉਹਨਾਂ ਦੇ ਬਰੋਬਰ ਲਿਆ ਖਿਲਾ। ਤਾਂ ਹੁਣ
ਜੋ ਉੱਥੇ ਹੋਇਆ ਉਸ ਤੋਂ ਬਾਅਦ ਦੀ ਵੀ ਮੈਂ ਤੁਹਾਨੂੰ ਦੱਸ ਦਿੰਦਾ ਸਾਰਾ ਕਹਾਣੀ ਕੀ ਸੀਗੀ ਕਿ ਇਹ ਉਸ ਤੋਂ ਬਾਅਦ ਪਾਸ ਕਰਵਾ ਕੇ ਚਲੇ ਗਏ ਰਾਜਪਾਲ ਦੇ ਕੋਲ, ਔਰ ਕੈਪਟਨ ਅਮਰਿੰਦਰ ਸਿੰਘ ਨੇ ਸਭ ਨੂੰ ਕਾਲ ਦਿੱਤੀ, ਜਿੰਨੇ ਵੀ ਵਿਧਾਇਕ ਸੀਗੇ, ਜਿੰਨੇ ਵੀ ਵਿਧਾਨਕਾਰ ਸੀਗੇ, ਕਿ ਆਪਾਂ ਸਾਰਿਆਂ ਨੇ ਬਈ ਚੱਲਣਾ ਹੈ ਰਾਜਪਾਲ ਦੇ ਕੋਲ। ਤਾਂ ਇਹਨਾਂ ਨੇ ਉਧਰ ਨੂੰ ਕਾਰਾਂ ਠਿੱਲ ਦਿੱਤੀਆਂ, ਰਾਜਪਾਲ ਨੂੰ ਚਾਹ ਕੇ ਇਹਨਾਂ ਨੇ ਉਹ ਜਿਹੜੇ ਪਾਸ ਕੀਤੇ ਮਤੇ ਸੀ ਉਹ ਦਸਤਖਤਾਂ ਵਾਸਤੇ ਦੇ ਦਿੱਤੇ। ਔਰ ਕਮਾਲ ਦੀ ਗੱਲ ਹੈ ਕਿ ਉਹਦੇ ਵਿੱਚ ਸਾਰੇ ਹੀ ਸਨ, ਬੈਂਸ ਸਨ, ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਸਨ, ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਸਨ, ਉਹਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਸਨ, ਉਹਦੇ ਵਿੱਚ ਹਰਪਾਲ ਚੀਮਾ ਜੀ ਸਨ, ਅਮਨ ਅਰੋੜਾ ਜੀ ਸਨ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਹੁਕਮਰਾਨ ਧਿਰ ਤੇ ਵਿਰੋਧੀ ਧਿਰ ਜਿਹੜੀ ਹੈ ਨਾ, ਉਹ ਰਾਜਪਾਲ ਕੋਲ ਜਿਹੜੀ ਵੱਜਵੀਂ ਗਈ ਉਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਨਜ਼ਰ ਆਉਂਦਾ ਸੀਗਾ ਕਿ ਸਾਰਾ ਪੰਜਾਬ ਵਾਇਆ ਚੰਡੀਗੜ੍ਹ ਹੋ ਕੇ ਰਾਜਪਾਲ ਦੇ ਘਰੇ ਆ ਗਿਆ। ਰਾਜਪਾਲ ਜੀ ਹੁਣ ਸਾਡੀ ਗੱਲ ਸੁਣੋ, ਹੁਣ ਸਾਰੀ ਗੇਮ ਤੁਹਾਡੇ ਹੱਥ ਆ ਤੇ ਗੇਮ ਚੇਂਜਰ ਹੁਣ ਤੁਸੀਂ ਸਾਬਤ ਹੋਣਾ ਹੈ। ਤਾਂ ਮੇਰੇ ਖਿਆਲ ਦੇ ਨਾਲ ਸੱਚੀ ਉਹ ਗੇਮ ਚੇਂਜਰ ਉਹੀ ਸਾਬਤ ਹੋਣਗੇ। ਖੈਰ ਉਹਨਾਂ ਨੇ ਚਲੋ ਲੈ ਹੀ ਲੈਣੇ ਸੀਗੇ ਮਤੇ, ਪਰ ਉਸ ਤੋਂ ਬਾਅਦ ਦੀ ਹੁਣ ਜਿਹੜੀ ਕਹਾਣੀ ਹੈ ਕਿ ਫਿਰ ਇੱਕ ਵਾਰੀ ਇਹ ਪ੍ਰੈਸ ਕਾਨਫਰੰਸ ਕਰਦੇ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਦੇ ਵਿੱਚ ਵੀ ਬੜੀ ਗੜਕਵੀਂ ਗੱਲ ਕਰਦੇ ਆ। ਖਾਸ ਤੌਰ ਤੇ ਜਦੋਂ ਸਵਾਲ ਕੀਤੇ ਜਾਂਦੇ ਆ ਕਿ ਭਾਈ ਜੇਕਰ ਇਸ ਤਰ੍ਹਾਂ ਨਾ ਹੋਇਆ ਤਾਂ ਇਸ ਤਰ੍ਹਾਂ ਤੋਂ ਕਹਿੰਦੇ ਕਿ ਅਸੀਂ ਲੜਾਈ ਸ਼ੁਰੂ ਕਰ ਦਿੱਤੀ ਆ, ਉਹ ਗਾਂ ਜੋ ਵੀ ਹੋਏਗਾ ਵੇਖੀ ਜਾਊਗੀ। ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਜੇ ਹੈਗੇ ਕਿ ਅਸੀਂ ਖੁਦ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਖਰੀਦ ਸਕੀਏ। ਇਹ ਚੀਜ਼ ਸਾਫ਼ ਕਰ ਦਿੱਤੀ ਉਹਨਾਂ ਨੇ, ਬਿਲਕੁਲ ਸਪਸ਼ਟ ਕਹਿ ਦਿੱਤਾ ਕਿ ਸਾਡੇ ਕੋਲ ਇੰਨੀ ਰਕਮ ਨਹੀਂ ਹੈਗੀ ਕਿ ਅਸੀਂ ਜਿੰਨੀ ਵੀ ਫਸਲ ਹੈ ਪੰਜਾਬ ਦੀ ਸਾਰੀ ਪ੍ਰਚੁਰ ਕਰ ਸਕੀਏ। ਇਹ ਚੀਜ਼ ਸਾਫ਼ ਕਰ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ, ਸਵੇਰੇ ਕਿਹਾ ਸੀ ਵੈਸੇ ਕਿ ਮੈਂ ਪ੍ਰਧਾਨ ਮੰਤਰੀ ਨੂੰ 3 ਦਫਾ ਚਿੱਠੀ ਲਿਖੀ ਆ, ਉਹਦਾ ਕੋਈ ਫਰਕ ਨਹੀਂ ਪਿਆ। ਉਹ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਰਹੇ ਕੈਪਟਨ ਅਮਰਿੰਦਰ ਸਿੰਘ। ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਇਹੋ ਜਿਹੀਆਂ ਹੀ ਗੱਲਾਂ ਕਹੀਆਂ। ਉਹ ਕਹਿੰਦੇ ਆ ਕਿ ਅਸੀਂ ਗਵਰਨਰ ਸਾਹਿਬ ਨੂੰ ਕਹਿ ਕੇ ਆਏ ਹਾਂ ਕਿ ਸਾਡੇ ਵੱਲੋਂ ਪਾਸ ਕੀਤੇ ਬਿੱਲ ਕਿਸਾਨਾਂ ਦੇ ਹਿੱਤ 'ਚ ਹਨ ਤੇ ਅਸੀਂ ਦਰਖਾਸਤ ਕਰਦੇ ਹਾਂ ਰਾਜਪਾਲ ਸਾਹਿਬ ਨੂੰ ਕਿ ਉਹ ਇਹਨਾਂ ਬਿੱਲਾਂ ਤੇ ਮੋਹਰ ਲਾ ਦੇਣ, ਸਹੀ ਪਾ ਦੇਣ। ਇਸ ਤੋਂ ਇਲਾਵਾ ਉਹਨਾਂ ਨੇ ਧੰਨਵਾਦ ਕੀਤਾ ਸਾਰੀਆਂ ਸਿਆਸੀ ਪਾਰਟੀਆਂ ਦਾ ਕਿ ਭਾਈ ਮੈਨੂੰ ਬਹੁਤ ਜ਼ਿਆਦਾ ਸਾਥ ਦਿੱਤਾ। ਹਰੇਕ ਰਾਜਨੀਤਿਕ ਧਿਰ ਨੇ ਇੱਕ ਧਿਰ ਬਣ ਕੇ ਸਾਡਾ ਸਾਥ ਦਿੱਤਾ, ਮੈਂ ਉਹਦੇ ਵਾਸਤੇ ਸ਼ੁਕਰਾਨੇ ਕਰਦਾ। ਹਰਪਾਲ ਸਿੰਘ ਚੀਮਾ ਵੀ ਬੋਲੇ ਉੱਥੇ, ਉਹਨਾਂ ਨੇ ਆਖਿਆ ਕਿ ਅਸੀਂ ਸਮਰਥਨ ਕਰਦੇ ਹਾਂ ਇਸ ਮੁੱਦੇ ਤੇ ਕਿ ਸਰਕਾਰ, ਹਾਲਾਂਕਿ ਉਹਨਾਂ ਦੇ ਸਵਾਲ ਹੈਗੇ ਸੀਗੇ, ਸਿਆਸੀ ਵਿਰੋਧੀ ਧਿਰ ਜਿਹੜੀ ਹੁੰਦੀ ਆ ਉਹ ਸਵਾਲ ਵੀ ਰੱਖਦੀ ਆ, ਸਵਾਲ ਚੱਲੀ ਗਏ ਨਾਲ ਦੀ ਨਾਲ, ਪਰ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਕਿ ਜਿਸ ਤਰ੍ਹਾਂ ਦਾ ਸਟੈਂਡ ਹੈ ਸਰਕਾਰ ਦਾ ਉਹਦੇ ਨਾਲ ਅਸੀਂ ਖਲੋਤੇ ਆ। ਕਹਿਣ ਦਾ ਮਤਲਬ ਇਹ ਸੀਗਾ। ਤਾਂ ਵਿਕਰਮ ਸਿੰਘ ਮਜੀਠੀਆ ਨੇ ਵੀ ਇਹੋ ਗੱਲ ਕਹੀ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਪੰਜਾਬ ਦੇ ਵਿਧਾਇਕਾਂ ਨੇ ਆਵਾਜ਼ ਬੁਲੰਦ ਕੀਤੀ ਆ। ਤਾਂ ਤੁਸੀਂ ਆਪ ਹੀ ਦੇਖ ਲਓ ਕਿ ਸੁਰ ਇੱਕੋ ਮਿੱਕੇ ਜਿਹੇ ਆ ਸਾਰਿਆਂ ਦੇ, ਕੋਈ ਸੁਰ ਜਿਹੜਾ ਖੜਕਵਾ ਨਹੀਂ ਹੈ, ਕੋਈ ਸੁਰ ਬਦਲਵਾ ਨਹੀਂ ਹੈ। ਹਾਲਾਂਕਿ ਅਮਨ ਅਰੋੜਾ ਨੇ ਸਵਾਲ ਚੁੱਕੇ ਕਿ ਇਹਦੇ ਵਿੱਚ ਕੋਈ ਬਹੁਤਾ ਕੁਛ ਨਹੀਂ ਹੈ MSP ਨੂੰ ਲੈ ਕੇ, ਚਲੋ ਵੀ ਆਪਾਂ ਗੱਲ ਬਾਅਦ 'ਚ ਕਰ ਲੈਂਦੇ ਹਾਂ। ਜਾਂ ਕੁਲਤਾਰ ਸਿੰਘ ਸੰਧਵਾ ਜਿਹੜੇ ਸੀਗੇ ਉਹਨਾਂ ਨੇ ਸਵਾਲ ਚੁੱਕਿਆ, ਉਹ ਕਹਿੰਦੇ ਕਿ ਜਿਹੜੇ ਇਹਨਾਂ ਦੇ AG ਆ ਐਡਵੋਕੇਟ ਜਨਰਲ, ਉਹਨਾਂ ਦਾ ਸਾਨੂੰ ਕੋਈ ਯਕੀਨ ਨਹੀਂ ਹੈ ਕਿਉਂਕਿ ਅੱਜ ਤੱਕ ਉਹਨਾਂ ਦਾ ਟਰੈਕ ਰਿਕਾਰਡ ਬੋਲਦਾ, ਮਿੱਤਰਾਂ ਦੇ ਬੱਲੇ ਰਿਕਾਰਡ ਬੋਲਦੇ ਕਿ ਉਹਨਾਂ ਨੇ ਕੋਈ ਕੇਸ ਹੀ ਨਹੀਂ ਦਿੱਤਾ ਅੱਜ ਤੱਕ। ਤਾਂ ਇਸ ਤਰ੍ਹਾਂ ਦੀ ਟੀਕਾ ਟਿੱਪਣੀ ਜਿਹੜੀ ਆ ਉਹ ਨਿਰੰਤਰ ਚੱਲਦੀ ਰਹੀ। ਤਾਂ ਜੇ ਹੁਣ ਆਪਾਂ ਦੇਖੀਏ 3 ਇਹਨਾਂ ਨੇ ਜਿਹੜੇ ਮਤੇ ਲਿਆਂਦੇ ਆ ਉਹਦੇ ਵਿੱਚ ਸਾਫ਼ ਤੌਰ ਤੇ ਮੈਂ ਸਮਝਦਾ ਕਿ ਜੇ ਆਪਾਂ ਉਹਦਾ ਮੂਲ ਦੇਖਣਾ ਹੋਵੇ ਕਿ ਉਹਦਾ ਮੂਲ ਕੀ ਆ, ਬੁਨਿਆਦ ਕੀ ਆ, ਤਾਂ ਉਹਨੂੰ ਤੁਸੀਂ 2-3 ਢੰਗਾਂ ਨਾਲ ਦੇਖ ਸਕਦੇ ਹੋ। ਇੱਕ ਤੇ ਆ ਕਿ MSP ਆ, ਇੱਕ ਜ਼ਰੂਰੀ ਵਸਤੂਆਂ ਸੰਬੰਧੀ, ਕੰਟਰੈਕਟ ਫਾਰਮਿੰਗ ਸੰਬੰਧੀ, 3 ਭਾਗਾਂ 'ਚ ਤੁਸੀਂ ਵੰਡ ਕੇ ਵੇਖ ਸਕਦੇ ਹੋ। ਪੜ੍ਹਨੇ ਥੋੜ੍ਹੇ ਜਿਹੇ ਔਖੇ ਆ, ਅੰਗਰੇਜ਼ੀ ਦੇ ਵਿੱਚ ਹੈਗੇ ਆ ਸਾਰੇ, ਪਰ ਜੇ ਤੁਸੀਂ ਪੜ੍ਹੋਗੇ ਤਾਂ ਸਿੱਟਾ ਇਹੋ ਹੀ ਨਿਕਲਦਾ। ਹੁਣ MSP ਨੂੰ ਕੇਂਦਰੀ ਨੁਕਤਾ ਬਣਾ ਲਿਆ ਗਿਆ। ਤੁਸੀਂ ਇਸ ਚੀਜ਼ ਨੂੰ ਬਸ ਇੱਥੇ ਆ ਕੇ ਮੁਕਾ ਸਕਦੇ ਹੋ ਕਿ ਸਾਰਾ ਕੁਝ MSP ਦੇ ਵਿੱਚ ਠੱਲ ਦਿੱਤਾ ਗਿਆ। MSP 'ਚ ਇਹਨਾਂ ਨੇ ਕਿਹਾ ਕਿ ਘੱਟ ਖਰੀਦ ਤੇ ਵੇਚਣ ਤੇ ਪਾਬੰਦੀ ਹੋਏਗੀ ਤੇ MSP ਤੋਂ ਘੱਟ ਫਸਲ ਖਰੀਦਣ ਤੇ 3 ਸਾਲ ਦੀ ਕੈਦ ਹੋਏਗੀ। ਠੀਕ ਹੈ ਜੀ। ਫਿਰ ਉਹਨਾਂ ਨੇ ਕਿਹਾ ਜ਼ਰੂਰੀ ਵਸਤੂਆਂ ਸੰਬੰਧੀ ਜਿਹੜਾ ਉਹਨਾਂ ਦਾ ਆਪਣਾ ਸੀਗਾ ਮਤਾ ਜਾਂ ਕਹਿ ਲਓ ਬਿੱਲ ਸੀਗਾ, ਉਹ ਕਹਿੰਦੇ ਕਿ ਜਿਨਸ ਸਟੋਰ ਕਰਨ ਤੇ ਕਾਲਾ ਬਾਜ਼ਾਰੀ ਤੇ ਲਾਉਣ ਤੇ ਪਾਬੰਦੀ ਰਹੇਗੀ। ਕੰਟਰੈਕਟ ਫਾਰਮਿੰਗ 'ਚ ਵੀ ਉਹ ਆ ਗਏ, ਕਹਿੰਦੇ ਕਿ ਹੁਣ ਕਿਸਾਨ ਸਾਲ ਵਿੱਚ ਜਾ ਸਕਣਗੇ
ਕਿਸਾਨਾਂ ਤੇ ਸਮਝੌਤੇ ਦਾ ਦਬਾਅ ਪਾਉਣ ਵਾਲੇ ਦੀ ਵੀ ਇਸ ਹੋਏਗਾ ਸਜ਼ਾ ਦਾ ਪ੍ਰਬੰਧ ਕਰ ਦਿੱਤਾ ਗਿਆ। ਔਰ ਰਿਕਵਰੀ ਲਈ 2.5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦੀ ਜ਼ਮੀਨ ਅਟੈਚ ਨਹੀਂ ਹੋਏਗੀ। ਗੱਲ ਸ਼ੁਰੂ ਕਰ ਲੈਂਦੇ ਹਾਂ ਆਪਾਂ ਸੰਖੇਪ ਦੇ ਵਿੱਚ ਜੀ। MSP ਜਿਸ ਨੂੰ ਕੇਂਦਰੀ ਨੁਕਤਾ ਬਣਾਇਆ ਗਿਆ ਇਹਨਾਂ ਦਾ, ਤਾਂ ਉਹਨੂੰ ਲੈ ਕੇ ਕਈ ਸਵਾਲਾਤ ਨੇ। ਹੁਣ ਜੇ ਤੁਸੀਂ ਦੇਖੋਗੇ ਤਾਂ MSP ਦੇਣਾ ਕੇਂਦਰ ਦਾ ਕੰਮ ਹੈ। ਜਿਵੇਂ ਮੈਂ ਤੁਹਾਨੂੰ ਦੱਸਤਾ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸਾਡੇ ਪੱਲੇ ਕੁਛ ਨਹੀਂ। ਉਹ ਗਾਣਾ ਸੀਗਾ ਨਾ, ਕੱਖ ਨਹੀਂ ਉਹ ਪੱਲੇ ਸਰਦੂਲ ਦੇ, ਬੈਠਾ ਟੁੱਟੇ ਫੁੱਲਾਂ ਵਾਂਗੂ ਮੁਰਝਾ ਕੇ, ਉਹ ਕਹਿੰਦੇ ਕਿ ਸਾਡੇ ਪੱਲੇ ਕੱਖ ਨਹੀਂ। ਤਾਂ ਹੁਣ MSP ਦੇਣਾ ਕੇਂਦਰ ਸਰਕਾਰ ਨੇ, ਪੰਜਾਬ ਸਰਕਾਰ ਉਹਨੂੰ ਸਜ਼ਾ ਦੇ ਦਾਇਰੇ 'ਚ ਕਿਵੇਂ ਲਿਆਏਗੀ, ਇਹ ਇੱਕ ਕਾਨੂੰਨੀ ਕਲੈਸ਼ ਹੋਏਗਾ। ਔਰ ਦੂਜੀ ਗੱਲ ਇਹ ਆ ਕਿ ਆਲਰੇਡੀ ਇਸ ਮੁਲਕ ਦੇ ਵਿੱਚ 5 ਜੂਨ ਤੋਂ ਆਰਡੀਨੈਂਸ ਜਿਹੜੇ ਸੀ ਉਹ ਲਾਗੂ ਹੋ ਚੁੱਕੇ ਆ। ਔਰ ਖੁਦ ਇੱਕ ਅੱਜ ਕੇਸ ਜਿਹੜਾ ਅਮਨ ਅਰੋੜਾ ਨੇ ਸੁਣਾਇਆ ਕਿ ਅਬੋਹਰ ਦੇ ਵਿੱਚ ਇੱਕ ਫਰਮ ਨੇ ਇਸੇ ਤਰ੍ਹਾਂ ਹੀ ਪਰਚੇਜ਼ਿੰਗ ਕੀਤੀ ਸੀ ਇੱਥੋਂ ਪੰਜਾਬ ਦੇ ਵਿੱਚੋਂ 2 ਕਰੋੜ 80 ਲੱਖ ਟੈਕਸ ਬਣਿਆ ਉਹਨਾਂ ਦਾ। ਉਹਨਾਂ ਆਖਿਆ ਅਸੀਂ ਨਹੀਂ ਦੇਣਾ ਕਿਉਂਕਿ ਆਰਡੀਨੈਂਸ ਲਾਗੂ ਹੋ ਚੁੱਕੀ ਆ। ਔਰ ਜਦੋਂ ਸਰਕਾਰ ਕੋਲ ਇਹ ਗੱਲ ਪਹੁੰਚੀ ਤੇ ਸਰਕਾਰ ਨੇ ਵੀ ਆਖਿਆ ਕਿ ਹਾਂ ਹੁਣ ਆਰਡੀਨੈਂਸ ਲਾਗੂ ਹੋ ਚੁੱਕੀ ਆ। ਤਾਂ ਇਹਨਾਂ ਚੀਜ਼ਾਂ ਦਾ ਟਕਰਾਅ ਜਿਹੜਾ ਆ ਉਹ ਕਿਵੇਂ ਖਤਮ ਹੋਏਗਾ, ਕਿਵੇਂ ਸਜ਼ਾ ਦਾ ਪ੍ਰਬੰਧ ਹੋਏਗਾ, ਕਿਉਂਕਿ MSP ਇੰਡੀਆ ਦੇ ਵਿੱਚ ਕਾਨੂੰਨੀ ਰੂਪ ਹੈ ਹੀ ਨਹੀਂ ਹੈ। ਇਹ ਵੀ ਤਾਂ ਇੱਕ ਵੇਖਣ ਵਾਲੀ ਗੱਲ ਹੈ ਨਾ। ਤੁਸੀਂ ਇਹ ਚੀਜ਼ ਨੋਟ ਕਰੋ ਕਿ MSP ਕੋਈ ਐਕਟ ਨਹੀਂ ਹੈ ਜਿਹਦੇ ਮੁਤਾਬਕ ਮਿਲਦੀ ਹੈ। MSP ਇੱਕ ਉਸ ਵੇਲੇ ਦਾ ਪ੍ਰਬੰਧ ਆ ਜਿਹੜਾ ਤੁਰਿਆ ਆਉਂਦਾ ਕੋਈ ਲੋਕ ਸਭਾ ਚੋਂ, ਰਾਜ ਸਭਾ ਚੋਂ, ਰਾਸ਼ਟਰਪਤੀ ਤੋਂ ਪ੍ਰਮਾਣਿਤ ਨਹੀਂ ਹੈ ਕਾਨੂੰਨ ਕਿ ਤੁਸੀਂ ਲੈਣਾ ਹੀ ਲੈਣਾ ਜੀ MSP ਤੁਹਾਨੂੰ ਮਿਲਣਾ ਹੀ ਮਿਲਣਾ। ਹੁਣ ਦੂਜੀ ਚੀਜ਼ ਜਿਹੜੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਮੈਂ ਕਹੂੰਗਾ ਕਿ ਗਹਿਰਾਈ ਵਾਲੀ ਹੈ। ਹੁਣ ਦੇਖੋ ਚਲੋ ਮੰਨ ਲਿਆ ਜੇ ਆਹ ਹੋ ਜਾਏਗਾ ਸੰਭਵ ਹੈ, ਤਾਂ ਹੁਣ ਪੈਸਾ ਦੇਣਾ ਕਿੰਨੇ ਹੈ ਸਭ ਤੋਂ ਵੱਡਾ ਸਵਾਲ ਆ। MSP ਵਾਸਤੇ ਪੈਸਾ ਕਿੱਥੋਂ ਆਉਂਦਾ? CCL ਆਉਂਦਾ, ਕੈਸ਼ ਕ੍ਰੈਡਿਟ ਲਿਮਿਟ, ਉਹ ਕਿੱਥੋਂ ਆਉਂਦਾ? RBI ਤੋਂ। ਕਾਹਦੇ ਲਈ ਆਉਂਦਾ? FCI ਦੀ ਖਰੀਦਦਾਰੀ ਵਾਸਤੇ। ਤਾਂ FCI ਮੰਨ ਲਓ ਕੱਲ ਨੂੰ ਇੱਥੋਂ ਲੱਤ ਖਿੱਚ ਲੈਂਦੀ ਹੈ, ਜਿਹੜਾ ਕਿ ਨੁਕਤਾ ਆਪਾਂ ਬਹੁਤ ਦਿਨਾਂ ਤੋਂ ਕਹਿ ਰਹੇ ਹਾਂ ਕਿ ਮੰਨ ਲਓ MSP ਬਰਕਰਾਰ ਰਹਿੰਦੀ ਆ, ਪਰ FCI ਜਿਹੜੀ ਆ ਉਹ ਖਰੀਦ ਤੋਂ ਹੱਥ ਖੜੇ ਕਰ ਦਿੰਦੀ, ਕੀ ਕਰੇ? ਇਹ ਵੀ ਇੱਕ ਸਵਾਲ ਰਹੇਗਾ। ਔਰ ਦੂਜੀ ਗੱਲ ਇਹ ਆ ਕਿ ਮੰਨ ਲਓ ਹੁਣ ਤੁਸੀਂ ਦੋਵਾਂ ਤੇ ਸਜ਼ਾ ਯਾਫਤਾ ਕਰ ਦਿੱਤਾ ਕਿ ਜਿਹੜਾ MSP ਤੋਂ ਘੱਟ ਖਰੀਦੇਗਾ, ਪਰ 23 ਫਸਲਾਂ ਤੇ MSP ਦਿੱਤਾ ਜਾਂਦਾ। ਇਹਦਾ ਮਤਲਬ ਹੈ ਕਿ 21 ਫਸਲਾਂ ਦੀ ਲੁੱਟ ਤੁਸੀਂ ਲੀਗਲਾਈਜ਼ ਕਰ ਦਿੱਤੀ, ਉਹਨੂੰ ਤੁਸੀਂ ਕਾਨੂੰਨੀ ਜਾਮਾ ਪਹਿਨਾ ਦਿੱਤਾ ਕਿ 21 ਫਸਲਾਂ ਜਿਸ ਤਰ੍ਹਾਂ ਮਰ ਵੀ ਲੁੱਟੀਆਂ ਜਾ ਸਕਦੀਆਂ, ਸਿਰਫ ਕਣਕ ਤੇ ਝੋਨੇ ਤੇ MSP ਜਿਹੜੀ ਜ਼ਰੂਰੀ ਹੈ। ਇਹ ਨੋਟ ਕਰਨ ਵਾਲੀ ਚੀਜ਼ ਹੈ। ਅੱਗੇ ਜੇ ਆਪਾਂ ਗੱਲ ਕਰੀਏ ਹੁਣ ਜਿੱਦਾਂ ਕੋਈ ਇਹ ਕਹਿੰਦੇ ਆ ਕਿ ਜੇ MSP ਤੋਂ ਘੱਟ ਖਰੀਦ ਹੋਏਗੀ ਤਾਂ ਅਦਾਲਤੀ ਕੇਸ ਚੱਲ ਸਕਦਾ। ਇਹਦੇ ਵਿੱਚ ਵੀ ਰਾਜ ਕਰਨਵੀਰ ਸਿੰਘ ਜੀ ਬੜਾ ਸਿੰਪਲ ਫੰਡਾ ਹੈ। ਹੁਣ ਇੱਕ ਕਿੱਲੇ 1.5 ਕਿੱਲੇ ਵਾਲਾ ਕਿਸਾਨ ਜੇ ਮੰਨ ਲਓ MSP ਤੋਂ ਥੱਲੇ ਉਹਦੀ ਫਸਲ ਖਰੀਦੀ ਜਾਂਦੀ ਹੈ, ਉਹ ਕਿਹੜੀ ਅਦਾਲਤ ਚੱਲਦਾ? ਕਿਉਂਕਿ ਮੋਰੇ ਤਾਂ ਕੋਈ ਕੰਪਨੀ ਹੋ ਸਕਦੀ ਹੈ। ਇਹ ਵੀ ਇੱਕ ਬਹੁਤ ਵੱਡਾ ਸੰਕਟ ਰਹੇਗਾ। ਔਰ ਖੁਦ ਸਰਕਾਰ ਕਿੰਨੀ ਕੁ ਇਮਦਾਦ ਕਰਦੀ ਆ। 2015 ਤੋਂ ਸ਼ਾਇਦ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ MSP ਨੂੰ ਲੈ ਕੇ, ਔਰ ਇਹਨਾਂ ਨੇ ਹਾਈ ਕੋਰਟ ਦੇ ਕਹਿਣ ਦੇ ਬਾਵਜੂਦ ਕਿ ਜੋ ਘਾਟਾ ਪਿਆ ਅੱਜ ਤੱਕ ਕਿਸਾਨ ਨੂੰ ਮੱਕੇ ਤੇ ਔਰ ਖਾਸ ਤੌਰ ਤੇ ਸੂਰਜਮੁਖੀ ਤੇ, ਤੁਸੀਂ ਉਹਦਾ ਸਾਰਾ ਖਰਚਾ ਜਿਹੜਾ ਕੇਂਦਰ ਨੂੰ ਪਾ ਕੇ ਭੇਜੋ, ਅਸੀਂ ਦੇਖਦੇ ਹਾਂ। ਇਹਨਾਂ ਨੇ ਅੱਜ ਤੱਕ ਖਰਚਾ ਬਣਾ ਕੇ ਨਹੀਂ ਦਿੱਤਾ। ਤਾਂ ਇਹ ਕਿਸਾਨ ਦੀ ਕੀ ਹੈਲਪ ਕਰਨਗੇ, ਇਹ ਵੀ ਇੱਕ ਸਵਾਲ ਰਹੇਗਾ। ਔਰ ਦੂਜੀ ਗੱਲ ਇਹ ਆ ਕਿ ਦੇਖੋ ਹੁਣ ਜੇ ਆਪਾਂ MSP ਨੂੰ ਥੋੜਾ ਜਿਹਾ ਮੰਨ ਕੇ ਚੱਲੀਏ ਕਿ ਠੀਕ ਆ ਸਭ ਕੁਛ ਕਰ ਲੈਣ, ਪਰ ਰੌਲਾ ਤਾਂ ਇਹ ਆ MSP ਦਾ ਸਭ ਤੋਂ ਵੱਡਾ ਕਿ MSP ਜਿਹੜੀ ਆ ਉਹ ਕੇਂਦਰ ਸਰਕਾਰ ਨੇ ਤੈਅ ਕਰਨੀ। ਕੱਲ ਨੂੰ ਉਹ ਹੋਰ ਸ਼ਰਤਾਂ ਇੱਧਰ ਉੱਧਰ ਕਰ ਦੇਣਗੇ, ਫਰਜ਼ ਕਰੋ, ਠੀਕ ਹੈ। ਔਰ ਇਹੋ ਜਿਹੀਆਂ ਸ਼ਰਤਾਂ ਕਰਦੇ ਨੇ MSP ਦੇ ਵਿੱਚ ਕਿ ਬੰਦਾ ਜਿਹੜਾ ਖੁਦ ਹੀ ਤਿਆਰ ਹੋ ਜਾਵੇ ਕਿ ਮੈਂ ਤਾਂ MSP ਦੇ ਤਹਿਤ ਵੇਚਣੀ ਨਹੀਂ, ਮੈਂ ਤਾਂ ਖੁੱਲੀ ਮੰਡੀ ਦੇ ਵਿੱਚ। ਕੀ ਕਰੋਗੇ ਤੁਸੀਂ? ਖੈਰ ਇਸ ਤਰ੍ਹਾਂ ਦੀ ਕੰਟਰੈਕਟ ਫਾਰਮਿੰਗ ਦੇ ਵਿੱਚ ਵੀ ਚੀਜ਼ਾਂ ਹੈਗੀਆਂ। ਇਹਨਾਂ ਨੇ ਕਿਹਾ ਕਿ ਅਦਾਲਤ ਜਾ ਸਕਦਾ ਕਿਸਾਨ, ਪਰ ਮੈਂ ਜਿਵੇਂ ਕਿਹਾ ਕਿ ਅਦਾਲਤਾਂ ਦੇ ਬਸ ਪੈ ਕੇ ਤੇ ਕਿਸਾਨ ਬਰਬਾਦ ਹੋਏ ਪਏ ਅਸੀਂ। ਜੀ ਜੀ। ਕਿੰਨੀ ਕੁ ਦੂਰ ਤੱਕ ਚਲੇ ਜਾਣੇ, ਅੰਬਾਨੀਆਂ ਅਡਾਨੀਆਂ ਦੇ ਅੱਗੇ ਕਿੰਨਾ ਕੁ ਬਚ ਲੈਣਗੇ। ਹੋਣਾ ਇਹ ਚਾਹੀਦਾ ਸੀਗਾ ਕਿ ਐਗਰੀਮੈਂਟ ਦੀ ਜੇ ਵਿਵਸਥਾ ਕੀਤੀ ਜਾਂਦੀ ਹੈ। ਦੇਖੋ ਰਿਫਾਰਮ ਤੋਂ ਤੁਸੀਂ ਨਹੀਂ ਬਚ ਸਕਦੇ। ਕਾਂਟਰੈਕਟ ਫਾਰਮਿੰਗ ਦਾ ਆਲਰੇਡੀ ਫੰਡਾ ਹੈ ਪੰਜਾਬ ਦੇ ਵਿੱਚ, 1990 ਤੋਂ ਹੁੰਦੀ ਹੈ ਕਾਂਟਰੈਕਟ ਫਾਰਮਿੰਗ। ਪਰ ਉਹਦੇ 'ਚ ਇਹ ਆ ਕਿ ਇੱਕ ਤੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਰੈਗੂਲੇਟ ਕਰਨਾ ਚਾਹੀਦਾ, ਉਹ ਟੈਕਸ ਦੇਣ। ਤੀਜੀ ਚੀਜ਼ ਇਹ ਆ ਕਿ ਕੱਲ੍ਹ ਨੂੰ ਕੋਈ ਭੱਜੇ ਨਾ ਕਿਸੇ ਕਾਂਟਰੈਕਟ ਦੇ ਵਿੱਚੋਂ। ਕਿਸਾਨ ਦੀ ਤੇ ਚਲੋ ਜ਼ਮੀਨ ਹੈਗੀ ਆ,
ਉਹ ਤੇ ਸਾਈਨ ਕਰ ਦੂਗਾ। ਹਾਲਾਂਕਿ 2.5 ਕਿੱਲਿਆਂ ਵਾਲਾ ਜੇ ਸਮਝਿਆ ਜਾਂਦਾ ਗਰੀਬ ਆ, ਤੇ ਜਿਹਦੀ 3 ਕਿੱਲੇ ਉਹਦੀ ਅਟੈਚ ਹੋਣ ਦਿਓਗੇ? ਉਹਦੀ ਵੀ ਤਾਂ ਰੋਜੀ ਰੋਟੀ ਆ ਸਾਰੀ। ਜਿਹਦੀ 4 ਕਿੱਲੇ ਆ, ਹੋਰ ਕੋਈ ਕੰਮ ਧੰਦਾ ਨਹੀਂ, ਉਹਦੀ ਵੀ ਤਾਂ ਰੋਜੀ ਰੋਟੀ ਜਾਊਗੀ। ਇਹ ਵੀ ਦੇਖਣ ਵਾਲੀ 4 ਕਿੱਲਿਆਂ ਵਾਲਾ ਜਿਹੜਾ ਨਵਾਬ ਆ, ਇਹ ਵੀ ਤਾਂ ਸੋਚਣ ਦਾ ਵਿਸ਼ਾ। ਹੁਣ ਗੱਲ ਇਹ ਮੈਂ ਕਰ ਰਿਹਾ ਸੀਗਾ ਕਿ ਜਿਹੜਾ ਕੰਟਰੈਕਟ ਇਹਨਾਂ ਨੇ ਵਿਵਸਥਾਗਤ ਕੀਤਾ, ਜੋ ਮੌਜੂਦਾ ਸਮੇਂ 'ਚ ਕੇਂਦਰੀ ਸਰਕਾਰ ਦਾ ਕਾਨੂੰਨ ਆ, ਉਹਨੂੰ ਜੇ ਤੁਸੀਂ ਚੰਗੀ ਤਰ੍ਹਾਂ ਪੜ੍ਹੋਗੇ ਤਾਂ ਕੰਟਰੈਕਟ ਜਿਹੜਾ ਆ ਉਹ ਕਿਸਾਨ ਨੂੰ ਪਿੰਡੋਂ ਬਾਹਰ ਜਾਣੀ, ਸ਼ਹਿਰ 'ਚ ਜਾ ਕੇ ਕਰਨਾ ਪਊਗਾ, ਮਤਲਬ ਕਿ ਅਧਿਕਾਰੀਆਂ ਦੀ ਹਾਜ਼ਰੀ। ਤਾਂ ਜੇ ਇਹਨੂੰ ਸਹੀ ਢੰਗ ਨਾਲ ਲਾਗੂ ਕਰਨਾ ਹੋਵੇ ਤਾਂ ਪੰਚਾਇਤ ਬਹੁਤ ਵਧੀਆ ਤਾਂ ਤੁਸੀਂ ਉਸ ਨੁਕਤੇ ਨੂੰ ਛੇੜ ਹੀ ਨਹੀਂ ਰਹੇ। ਤੇ ਦੂਜੀ ਗੱਲ ਇਹ ਆ ਕਿ ਕੰਪਨੀ, ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਭੱਜੇ ਨਾ, ਉਹਦੇ ਵਾਸਤੇ ਤੁਸੀਂ ਉਹਦੀ ਜਿਹੜੀ ਹੈ ਮਤਲਬ ਕਿ ਐਸੈਟ ਦੇ ਰੂਪ ਦੇ ਵਿੱਚ ਸਰਮਾਏਦਾਰੀ ਹੈ, ਉਹ ਗਰੰਟੀ ਦੇ ਰੂਪ ਦੇ ਵਿੱਚ ਤੁਸੀਂ ਤੈਅ ਕਿਉਂ ਨਹੀਂ ਕਰ ਰਹੇ? ਇਹ ਨੁਕਤੇ ਜਿਹੜੇ ਆ ਉਹ ਨਹੀਂ ਛੋਏ ਜਾ ਰਹੇ। ਔਰ ਨੁਕਤਿਆਂ ਦਾ ਨੁਕਤਾ ਤੇ ਇਸ ਵੇਲੇ ਇਹੋ ਹੀ ਆ ਕਿ ਇਹ ਸਭ ਚੀਜ਼ਾਂ ਜਿਹੜੀਆਂ ਠੀਕ ਆ ਰਾਜਨੀਤਿਕ ਤਲ ਤੇ ਵਧੀਆ ਹੋ ਸਕਦੀਆਂ, ਜਜ਼ਬਾਤੀ ਤੌਰ ਤੇ ਵਧੀਆ ਹੋ ਸਕਦੀਆਂ, ਕਿਸਾਨੀ ਘੋਲ ਵਾਸਤੇ ਵਧੀਆ ਹੋ ਸਕਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਘੋਲ ਹੈ ਜਿਹੜਾ ਉਹ ਇੱਕ ਤੇ ਹੌਸਲੇ 'ਚ ਹੋਏਗਾ ਕਿ ਸਾਰਾ ਪੰਜਾਬ ਸਾਡੇ ਨਾਲ ਖੜਾ, ਸਾਡੀ ਫੈਮਿਲੀ ਸਾਡੇ ਨਾਲ ਖਲੋਤੀ ਆ, ਜਾਂ ਇਹ ਵੀ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਸਟੇਟ ਵੀ ਵੇਖੇ ਕਿ ਪੰਜਾਬ ਜਿਹੜਾ ਆ ਨਰਿੰਦਰ ਮੋਦੀ ਅੱਗੇ ਅੜ ਗਿਆ, ਕੋਈ ਐਡੀ ਵੱਡੀ ਗੱਲ ਵੀ ਹੈ ਨਹੀਂ। ਤਾਂ ਹੋਰ ਜਿੱਥੇ ਗੈਰ ਭਾਜਪਾ ਸਰਕਾਰਾਂ ਚੱਲਦੀਆਂ ਉੱਥੇ ਇਸ ਤਰ੍ਹਾਂ ਦੀ ਚਿੰਨ੍ਹ ਵੇਖਣ ਨੂੰ ਮਿਲ ਸਕਦੀ ਆ। ਇਹਦਾ ਇਹ ਵੀ ਫਾਇਦਾ ਹੋ ਸਕਦਾ। ਇਹਦਾ ਇਹ ਵੀ ਫਾਇਦਾ ਹੋਇਆ ਕਿ ਸਾਡਾ ਇੱਕ ਮੈਸੇਜ ਗਿਆ ਕੌਮੀ ਪੱਧਰ ਤੇ ਕਿ ਇਕਜੁੱਟਤਾ ਦੇ ਵਿੱਚ ਬੜੀ ਤਾਕਤ ਹੈ, ਔਰ ਸੂਬੇ ਦੀ ਰਾਜਨੀਤੀ ਲੋਕਾਂ ਦੇ ਰੋਹ ਦੇ ਅੱਗੇ ਇਕਜੁੱਟ ਹੋ ਵੀ ਜਾਂਦੀ ਹੈ। ਉਹ ਜੁਗਤੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ, ਉਹ ਕਹਿੰਦੇ ਹੁੰਦੇ ਨਾ ਗਾਣਾ ਸੀਗਾ। ਤਾਂ ਉਹ ਚੀਜ਼ ਜਿਹੜੀ ਆ ਇੱਕ ਮੈਸੇਜ ਦੇ ਰੂਪ ਵਿੱਚ ਜਾਰੀ ਹੈ, ਗੁੱਡ ਹੈ। ਪਰ ਇਹਦੇ ਚੋਂ ਨਿਕਲਣਾ ਕੱਖ ਨਹੀਂ ਹੈ। ਜਿਹੜੇ ਲੋਕ ਪਟਾਕੇ ਚਲਾ ਰਹੇ ਆ ਇਹ ਉਹੀ ਲੋਕ ਆ ਜਿਨ੍ਹਾਂ ਨੇ ਜਦੋਂ ਹਰਿਆਣੇ ਵਾਲੇ ਸਮਝੌਤੇ ਰੱਦ ਕੀਤੇ ਸੀ ਪਾਣੀਆਂ ਵਾਲੇ, ਉਦੋਂ ਵੀ ਬਹੁਤ ਕੁਛ ਕੀਤਾ ਸੀਗਾ। ਅੰਤ 'ਚ ਕੀ ਹੋਇਆ ਸਭ ਨੂੰ ਪਤਾ, ਇਹਨਾਂ ਨਤੀਜਾ ਸਾਹਮਣੇ ਤੇਰੇ। ਤਾਂ ਉਹ ਬਾਜੀ ਹਾਰ ਗਏ। ਉਹ ਇਹਦੇ 'ਚੋਂ ਨਿਕਲਣਾ ਕੱਖ ਨਹੀਂ ਹੈ ਕਿਉਂਕਿ ਐਸਾ ਕੋਈ ਪ੍ਰਬੰਧ ਨਹੀਂ ਹੈਗਾ। ਇਹਦੇ 'ਚ ਸਿਰਫ ਤੇ ਸਿਰਫ ਪਾਣੀ 'ਚ ਵਧਾਉਣੀ ਪੈਣੀ, ਉਹ ਕਿੰਨਾ ਚਿਰ ਰਿੜਕਦੇ ਆ ਵੇਖੀ ਜਾਊਗੀ। ਅਖੀਰ ਇਹ ਮਾਮਲਾ ਜਿਹੜਾ ਉਹ ਇੱਕ ਟਕਰਾਅ 'ਚ ਵਧੇਗਾ, ਉਹਦਾ ਸਿੱਟਾ ਜਿਹੜਾ ਪਤਾ ਨਹੀਂ ਅੱਛਾ ਨਿਕਲੇਗਾ ਬੁਰਾ ਨਿਕਲੇਗਾ, ਜਾਂ ਨਰਿੰਦਰ ਮੋਦੀ ਸਰਕਾਰ ਆਪਣਾ ਕੋਈ ਗੇਮ ਪਲਾਨ ਚੇਂਜ ਕਰ ਸਕਦੀ ਹੈ, ਜਾਂ ਫਿਰ ਸੁਪਰੀਮ ਕੋਰਟ ਦੀ ਚੌਖੜ ਦੇ ਵਿੱਚ ਚੱਲ ਜਾਏਗਾ ਮਾਮਲਾ ਪਹੁੰਚ ਜਾਏਗਾ। ਸੋ ਨਤੀਜਾ ਇਹੀ ਨਿਕਲਣਾ। ਪਰ ਮੈਂ ਜਿਹੜਾ ਇੱਕ ਨੁਕਤਾ ਸਾਂਝਾ ਕਰ ਰਿਹਾ ਤੁਹਾਡੇ ਨਾਲ ਵਾਰ-ਵਾਰ, ਉਹ ਇਹੋ ਆ ਕਿ ਇੱਕ ਮੈਸੇਜ ਅੱਛਾ ਗਿਆ। ਹੁਣ ਇਹਦੇ ਨਾਲ ਕੀ ਹੈ ਕਿ ਜਿਹੜੇ ਲੋਕ ਇਹ ਚੀਜ਼ ਸਮਝਦੇ ਆ ਕਿ ਸੰਘਵਾਦ ਫੈਡਰਲਿਜ਼ਮ ਕਿਤੇ ਨਾ ਕਿਤੇ ਖਤਰੇ 'ਚ ਹੈ ਇੰਡੀਆ 'ਚ, ਤਾਂ ਉਹ ਹੁਣ ਜਾਂ ਤਾਂ ਅੱਗੇ ਆਉਣਗੇ ਜਾਂ ਫਿਰ ਉਹ ਗੱਲ ਕਰਨੀ ਬੰਦ ਕਰ ਦੇਣਗੇ ਕਿ ਜਦ ਪੰਜਾਬ ਦੇ ਨਾਲ ਹੋਈ ਤੁਸੀਂ ਬੋਲੇ ਨਹੀਂ, ਕਿਉਂਕਿ ਖੇਤੀ ਸਟੇਟ ਸਬਜੈਕਟ ਸੀਗੇ, ਜਿਹੜੀ ਸਟੇਟਾਂ ਦੀ ਸੂਚੀ ਉਹਦੇ ਤਹਿਤ ਆਉਂਦਾ ਸੀਗਾ, ਤਾਂ ਕੇਂਦਰ ਨੇ ਸਿੱਧਾ ਦਖਲ ਦੇ ਕੇ ਆਹ ਸੱਟ ਮਾਰੀ ਤੇ ਤੁਸੀਂ ਬੋਲੇ ਨਹੀਂ। ਹਾਂ, ਇਹਦੇ ਵਿੱਚ ਇੱਕ ਚੀਜ਼ ਹੋਰ ਆ ਜਿਹੜੀ ਕੈਪਟਨ ਅਮਰਿੰਦਰ ਸਿੰਘ, ਮੈਂ ਕਹੂੰਗਾ ਕਿ ਠੀਕ ਆ ਆਪਣੇ ਪੱਧਰ ਤੇ ਉਹ ਇਸਤਰੀ ਜਾਨ ਛੁਡਾ ਗਿਆ। ਉਹਨੂੰ ਪਤਾ ਸੀਗਾ ਕਿ ਮੇਰੀ ਜਾਨ ਨਹੀਂ ਛੱਡਣੀ, ਲੋਕ ਮੇਰੇ ਘਰਾਂ ਨੂੰ ਪੈਣਗੇ, ਮੇਰੇ ਵਿਧਾਇਕਾਂ ਦੇ ਘਰਾਂ ਨੂੰ ਪੈਣਗੇ, ਕਰਨਾ ਹੀ ਪੈਣਾ ਸੀਗਾ। ਪਰ ਜੋ ਉਹ ਨਹੀਂ ਕਰ ਸਕਿਆ, ਜਿਹੜਾ ਉਹ ਕਰ ਸਕਦਾ ਸੀ, ਉਹ ਇਹ ਸੀਗਾ ਕਿ ਜਿਸ ਤਰੀਕੇ ਨਾਲ ਕਹਿੰਦੇ ਕਿ ਫੈਡਰਲਿਜ਼ਮ ਦਾ ਕਾਨ ਕੀਤਾ ਜਾ ਰਿਹਾ ਵਾ, ਤਾਂ ਜਿਵੇਂ ਰਾਜ ਸਭਾ ਦੇ ਵਿੱਚ ਇਸ ਨੂੰ ਪਾਸ ਕੀਤਾ ਗਿਆ ਇੱਕ ਤਰਫਾ ਚੱਲ ਕੇ, ਉਹਦੀ ਉਹਨਾਂ ਨੇ ਕਿਤੇ ਨਖੇਦੀ ਨਹੀਂ ਕੀਤੀ, ਕਿਤੇ ਕੋਈ ਗੱਲ ਨਹੀਂ ਕੀਤੀ, ਔਰ ਨਾ ਹੀ ਨਰਿੰਦਰ ਮੋਦੀ ਪ੍ਰਤੀ ਉਹਨਾਂ ਨੇ ਕੋਈ ਅਲਫਾਜ਼ ਐਸਾ ਵਰਤਿਆ ਜਾਂ ਨਰਿੰਦਰ ਮੋਦੀ ਦਾ ਜਿਹੜਾ ਰਾਜਨੀਤੀ ਕਰਨ ਦਾ ਢੰਗ ਆ ਉਹ ਇਸ ਵੇਲੇ ਪੂਰੇ ਦੇਸ਼ ਨੂੰ ਵਕਤ 'ਚ ਪਾਉਣ ਵਾਲਾ। ਸੋ ਆਹ ਚੀਜ਼ ਜਿਹੜੀ ਹੈ ਉਹ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਛੱਡ ਦਿੱਤੀ ਗਈ ਹੈ ਜਾਂ ਛੁੱਟ ਗਈ ਆ ਕਿ ਰਾਜ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਡੈਮੋਕ੍ਰੇਸੀ ਨੂੰ ਪਿਤਾ ਕੀਤਾ ਗਿਆ, ਉਹਦਾ ਜ਼ਿਕਰ ਤੱਕ ਨਹੀਂ ਕਰ ਸਕੇ। ਜੇ ਅੱਜ ਅਸੈਂਬਲੀ 'ਚ ਜ਼ਿਕਰ ਨਹੀਂ ਕਰ ਸਕੇ ਤਾਂ ਬਿਹਾਰ ਦੀ ਰੈਲੀ 'ਚ ਜ਼ਿਕਰ ਕਰ ਦੇਣਗੇ। ਇਹਦੀ ਉਮੀਦ ਕਿੰਨੀ ਕੁ ਹੈ, ਮੈਨੂੰ ਤੇ ਨਹੀਂ ਹੈ, ਤੁਹਾਨੂੰ ਕਿੰਨੀ ਕੁ ਤੁਸੀਂ ਜ਼ਰੂਰ ਦੱਸ ਦੇਣਾ। ਜੀ ਬਿਲਕੁਲ, ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਜਿਹੜਾ ਆਉਣ ਵਾਲੇ ਸਮੇਂ 'ਚ ਬਣਦਾ। ਜਿੱਦਾਂ ਤੁਸੀਂ ਜ਼ਿਕਰ ਤਾਂ ਕਰ ਹੀ ਦਿੱਤਾ, ਪਾਣੀਆਂ ਦੇ ਰਾਖੇ ਤੋਂ ਖੇਤਾਂ ਦੇ ਰਾਖੇ ਤੱਕ ਦਾ ਖਿਤਾਬ ਤਾਂ ਜ਼ਰੂਰ ਆ ਗਿਆ, ਪਰ ਪਾਣੀ ਵੀ ਜਾਂਦੇ ਲੱਗੇ ਆ ਅਤੇ ਖੇਤਾਂ ਦਾ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਚੀਜ਼ਾਂ ਨੂੰ ਲੈ ਕੇ ਫਸਲਾਂ ਦਾ ਉਹ ਬਣਨਾ ਹੈਗਾ ਆ। ਬਿਜਲੀ ਸੋਧ ਬਿੱਲ ਵੀ ਮਿੰਟੂ ਜੀ ਇਹਨਾਂ ਨੇ ਉਹ ਵੀ ਨਾਲ ਹੀ ਜਿਹੜਾ ਉਹ ਕੀਤਾ ਸੀਗਾ। ਸੋ ਖਰੜੇ ਦੇ ਵਿੱਚ ਇਹ ਵੀ ਬੜੀ ਵੱਡੀ ਚਾਲ
ਇਹ ਵੀ ਬੜੀ ਵੱਡੀ ਚਾਲ ਹੈ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਜਿਹੜਾ ਬਿਜਲੀ ਸੋਧ ਬਿੱਲ ਦਾ ਹੈ ਨਾ, ਹੂੰ ਇਹ ਇਹਨਾਂ ਨੇ ਮਤਾ ਲਿਆਂਦਾ। ਹੋਇਆ ਕਿ ਜਦੋਂ ਕਰੋਨਾ ਆ ਗਿਆ, ਕਰੋਨਾ ਕਾਲ ਦੇ ਦਰਮਿਆਨ ਸਟੇਟਾਂ ਨੇ ਰੋਣਾ ਰੋਇਆ ਕਿ GST ਦਾ ਤੁਸੀਂ ਬਕਾਇਆ ਵੀ ਨਹੀਂ ਜੇ ਦਿੰਦੇ ਤੇ ਤੁਸੀਂ ਉਸ ਤਰ੍ਹਾਂ ਵੀ ਸਾਡੀ ਬਾਂਹ ਨਹੀਂ ਫੜ ਰਹੇ। ਸਟੇਟ ਜਿਹੜੇ ਆ ਉਹ ਟੈਕਸ ਵੀ ਨਹੀਂ ਲਾ ਸਕਦੇ ਕਿਉਂਕਿ ਟੈਕਸਾਂ ਦਾ ਤੁਸੀਂ ਕੇਂਦਰੀਕਰਨ ਕਰ ਲਿਆ GST ਦੇ ਵਾਹਨ। ਸਟੇਟ ਨੇ ਆਖਿਆ ਚਲੋ ਆਪਾਂ ਤੁਹਾਨੂੰ ਨਾ ਇੱਕ ਰਿਆਇਤ ਦੇ, ਇੱਕ ਜਿਵੇਂ ਆਂਦੇ ਨਾ ਆ ਜਾਓ ਆਪਾਂ ਇੱਕ ਖੇਡ ਖੇਡਦੇ। ਉਹ ਕੀ ਰਿਆਇਤ ਸੀਗੀ? ਹੁਣ ਜਿੱਦਾਂ ਇੱਕ ਦੇਸ਼ ਦੀ GDP ਹੁੰਦੀ ਹੈ, GDP ਕਿਵੇਂ ਹੁੰਦੀ ਹੈ? ਕਿਉਂਕਿ ਸਟੇਟਾਂ ਦੀ GST ਹੁੰਦੀ ਹੈ। ਤਾਂ ਇਹਨਾਂ ਨੇ ਆਖਿਆ ਕਿ ਜਿਹੜੀ ਤੁਹਾਡੀ GSDP ਹੈ, GSDP ਤੋਂ ਭਾਵ ਕੀ ਹੈ ਕਿ ਜਿੰਨੀ ਵੀ ਆਪਣੀ ਪੈਦਾਵਾਰ ਹੈ, ਜੋ ਆਪਾਂ ਕਣਕ ਝੋਨੇ ਤੋਂ ਜਾਂ ਕਾਰਖਾਨਿਆਂ ਤੋਂ ਜੋ ਵੀ ਫਰਜ਼ ਕਰੋ ਆਪਣੀ ਇੱਕ ਸਾਲ ਦੀ 100 ਰੁਪਏ ਦੀ ਪੈਦਾਵਾਰ ਹੈ, ਤਾਂ 100 ਰੁਪਏ ਦੀ GSDP ਲਾ ਕੇ ਆਪਾਂ ਚੱਲਦੇ ਆ। ਇਹਨਾਂ ਨੇ ਆਖਿਆ ਕਿ ਜੇ ਤਾਂ ਤੁਸੀਂ ਕਰਜ਼ਾ ਲੈਣਾ ਹੈ ਇਹਦੇ ਤੋਂ, ਕਿਉਂਕਿ ਇਹਨਾਂ ਨੇ ਮਿਥਿਆ ਹੋਇਆ RBI ਨੇ ਕਿ ਤੁਸੀਂ GSDP ਦਾ ਸਿਰਫ 2% ਕਰਜ਼ਾ ਲੈ ਸਕਦੇ ਹੋ। ਮਤਲਬ ਕਿ 100 ਰੁਪਈਆ ਜੇ ਤੁਹਾਡੀ GSDP ਹੈ ਤੇ ਤੁਸੀਂ 2 ਰੁਪਈਏ ਹੀ ਬੋਰੋ ਕਰ ਸਕਦੇ। ਸਮਝ ਆ ਗਈ? ਹੁਣ ਇਹਨਾਂ ਨੇ ਆਖਿਆ ਕਿ ਕੋਈ ਗੱਲ ਨਹੀਂ ਹੈ, ਤੁਹਾਡਾ ਹੱਥ ਤੰਗ ਹੋ ਗਿਆ, ਅਸੀਂ ਤੁਹਾਨੂੰ ਰਿਲੈਕਸੇਸ਼ਨ ਦੇ ਦਿੰਦੇ ਹਾਂ। ਜੇ ਤਾਂ 0.5% GSDP ਦਾ ਲੈਣਾ ਕਰਜ਼ਾ ਹੋਰ ਬੋਰੋ ਕਰਨਾ ਹੈ ਤਾਂ ਤੁਸੀਂ ਸ਼ਰਤਾਂ ਤੋਂ ਬਿਨਾਂ ਹੀ ਕਰ ਸਕਦੇ ਹੋ, ਕੋਈ ਚੱਕਰ ਨਹੀਂ, ਉਹ 0.5% ਆਪਾਂ ਤੁਹਾਨੂੰ ਖੁੱਲ੍ਹ ਦਿੰਦੇ ਹਾਂ। ਬਟ ਜੇ ਤੁਸੀਂ ਇਸ ਕਰਜ਼ੇ ਤੋਂ ਮਤਲਬ ਕਿ 2.5 ਰੁਪਏ ਤੋਂ ਵੱਧ ਜਾਣਾ ਹੈ ਤਾਂ ਫਿਰ ਤੁਹਾਨੂੰ ਸ਼ਰਤ ਮੰਨਣੀ ਪਊਗੀ ਰਿਫੋਰਮਸ ਦੀ। ਉਹ ਰਿਫੋਰਮਸ ਕੀ ਸੀ ਕਿ ਬੜੇ ਸਰਲ ਸ਼ਬਦਾਂ 'ਚ ਕਹਾਂ ਕਿ ਜਿੱਦਾਂ ਇੱਕ ਤੇ ਤੁਸੀਂ ਈਜ਼ ਆਫ ਡੂਇੰਗ ਬਿਜ਼ਨਸ ਜਿਹਨੂੰ ਬੋਲਦੇ ਆ ਕਿ ਕਾਰੋਬਾਰ ਦਾ ਰਸਤਾ ਸੁਖਾਲਾ ਕਰੋ, ਫਿਰ ਸ਼ਹਿਰਾਂ ਦਾ ਢਾਂਚਾ ਠੀਕ ਕਰੋ, ਔਰ ਲਾਸਟ ਦੇ ਵਿੱਚ ਇੱਕ ਨੁਕਤਾ ਸੀਗਾ ਕਿ ਤੁਹਾਨੂੰ ਪਾਵਰ ਰਿਫੋਰਮ ਮੰਨਣੇ। ਤਾਂ ਸਾਡੇ ਮਾਣਯੋਗ ਪਾਣੀਆਂ ਦੇ ਰਾਖੇ ਉਰਫ ਖੇਤਾਂ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ ਨੇ ਦੂਸਰਾ ਆਪਸ਼ਨ ਸਿਲੈਕਟ ਕੀਤਾ ਸੀਗਾ। ਭਾਵ ਸ਼ਰਤ ਰਹਿਤ ਨਹੀਂ, ਸ਼ਰਤ ਤਹਿਤ ਕਿਹਾ ਸਾਨੂੰ ਤੁਸੀਂ ਖੁੱਲ੍ਹ ਦੇ ਦਿਓ। ਔਰ ਫਿਰ ਇਹਨਾਂ ਨੇ ਕੈਬਨਿਟ ਦੇ ਵਿੱਚ ਅਪਰੂਵਲ ਕੀਤਾ ਔਰ ਮੇਰੇ ਖਿਆਲ ਦੇ ਨਾਲ ਉਹ ਅਪਰੂਵਲ ਸੀਗਾ ਕੋਈ 21,000 ਕਰੋੜ ਕਰਜ਼ੇ ਦਾ। ਤਾਂ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ GSDP ਦਾ 1.5% ਬੋਰੋ ਕਰਨ ਵਾਸਤੇ ਇਹਨਾਂ ਨੇ ਇਸ ਚੀਜ਼ ਤੇ ਹਾਂ ਕੀਤੀ ਸੀਗੀ। ਔਰ ਇਹੀ ਗੱਲ ਆ ਕਿ ਇਹ ਸਾਰੇ ਬਿੱਲ ਜਿਹੜੇ ਅੱਜ ਪਾਸ ਕਰ ਲਏ ਗਏ, ਵਿਰੋਧੀ ਧਿਰ ਨੇ ਨੁਕਤਾ ਛੱਡ ਹੀ ਦਿੱਤਾ ਕਿ ਇਹਦੇ ਵਿੱਚ ਸਿਰਫ ਤੇ ਸਿਰਫ ਇੱਕ ਮਤਾ ਲਿਆਂਦਾ ਗਿਆ, ਇੱਕ ਮਤਾ ਪਾ ਦਿੱਤਾ ਗਿਆ, ਉਹਦਾ ਵਿਰੋਧ ਕੀਤਾ ਗਿਆ ਬਿਜਲੀ ਸੋਧ ਬਿੱਲ ਦਾ ਕਿ ਅਸੀਂ ਰੱਦ ਕਰਦੇ ਹਾਂ ਜੀ, ਅਸੀਂ ਇਹਨੂੰ ਨਹੀਂ ਪ੍ਰਵਾਨ ਕਰਦੇ। ਬਟ ਜੋ ਇੱਕ ਤਥਾਤਮਕ ਸੱਚਾਈ ਆ ਉਹ ਇਹ ਆ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ 'ਚ ਲੋਕਾਂ ਦੇ ਨਾਲ ਛਲ ਕੀਤਾ ਕਿਉਂਕਿ ਇਹਨਾਂ ਨੇ ਆਪ ਹੀ, ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਬਿਜ਼ਨਸ ਸਟੈਂਡਰਡ ਵਰਗੇ ਅਖਬਾਰ ਜਿਹੜੇ ਮਰਜ਼ੀ ਖੋਲ ਕੇ ਦੇਖ ਲਓ ਔਰ ਰਿਕਾਰਡ ਪਿਆ ਅੱਜ ਕੱਲ੍ਹ ਸਭ ਕੁਛ, ਤਾਂ ਇਹਨਾਂ ਨੇ ਆਪ ਅਪਰੂਵਲ ਦਿੱਤੀ ਹੈ ਰਿਫੋਰਮ। ਖੈਰ ਇਹ ਰਾਜਨੀਤੀ ਹੈ, ਇਸ ਤਰ੍ਹਾਂ ਹੀ ਚੱਲਦੀ ਹੈ। ਤਾਂ ਬਿਜਲੀ ਸੋਧ ਬਿੱਲ ਜਿਹੜਾ ਆ ਉਹ ਮੇਰੇ ਖਿਆਲ ਦੇ ਨਾਲ ਜਦੋਂ ਹੁਣ ਰੌਲਾ ਜ਼ਿਆਦਾ ਪਊਗਾ ਉਹਨਾਂ ਨੇ ਸਾਰਾ ਕੁਝ ਕੱਢ ਕੇ ਅੱਗੇ ਰੱਖ ਦੇਣਾ ਕਿ ਤੁਸੀਂ ਭਾਈ ਸਾਹਿਬ ਪ੍ਰਵਾਨ ਕੀਤਾ ਸੀਗਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਕਹਿੰਦੇ ਬਲਵਿੰਦਰ ਸਿੰਘ 11 ਦਿਨਾਂ ਬਾਅਦ ਰਿਹਾ ਹੋਇਆ। ਹਾਂਜੀ, ਬਲਵਿੰਦਰ ਸਿੰਘ ਬਾਰੇ ਉਹ ਲਗਾਤਾਰ ਅਪਡੇਟ ਮੰਗ ਰਹੇ ਸੀ ਜੇ ਕੁਝ ਸਰੋਤੇ ਤਾਂ ਉਹਨਾਂ ਵਾਸਤੇ ਇਹ ਐਸੀ ਖਬਰ ਹੈ ਕਿ ਬਲਵਿੰਦਰ ਸਿੰਘ ਨੂੰ 11 ਦਿਨਾਂ ਬਾਅਦ ਹਿਰਾਸਤ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ। ਔਰ ਇਹਦੇ ਵਿੱਚ ਇੱਕ ਚੀਜ਼ ਬਸ ਨੋਟ ਕਰਨ ਵਾਲੀ ਹੈ, ਛੋਟੀ ਜਿਹੀ ਚੀਜ਼ ਉਹ ਤੁਸੀਂ ਨੋਟ ਕਰ ਸਕਦੇ ਹੋ ਕਿ ਇਹਦੇ ਤੇ ਪਰਚਾ ਦਰਜ ਕਰ ਲਿਆ ਗਿਆ ਸੀਗਾ, ਪਤਾ ਨਹੀਂ ਇੱਕ FIR ਦਰਜ ਕੀਤੀ ਗਈ ਹੈ ਜਾਂ 2 ਹੈ। ਤਾਂ ਉਹ ਜੋ ਪਰਚਾ ਹੈ ਉਹ ਬਰਕਰਾਰ ਹੈ, ਹਾਲ ਜ਼ਮਾਨਤ ਮਿਲੀ ਆ। ਮਤਲਬ ਇਹ ਨਹੀਂ ਹੈ ਕਿ ਪਰਚਾ ਜਿਹੜਾ ਡਿਸਮਿਸ ਹੋ ਗਿਆ, ਰੱਦ ਹੋ ਗਿਆ ਜਾਂ ਉਹਨਾਂ ਨੇ FIR ਜਿਹੜੀ ਹੈ ਵਾਪਸ ਲੈ ਲਈ, ਐਸਾ ਕੁਛ ਨਹੀਂ ਵਾਪਰਿਆ। ਹਾਲ ਦੀ ਘੜੀ ਬੇਲ ਦਿੱਤੀ ਗਈ ਆ। ਸੋ ਜ਼ਮਾਨਤ ਜਿਹੜੀ ਹੁੰਦੀ ਆ ਆਰਜ਼ੀ ਰਿਹਾਈ ਹੁੰਦੀ ਆ, ਅੱਗੇ ਚੱਲ ਕੇ ਦੇਖਦੇ ਆ ਕਿ ਕਦੋਂ ਉਹਨਾਂ ਦੇ ਮਾਮਲੇ ਨੂੰ ਨਿਬੇੜਿਆ ਜਾਂਦਾ। ਵੈਸੇ ਮੇਰੇ ਖਿਆਲ ਦੇ ਨਾਲ ਅਪਰੋਚ ਕਰਨੀ ਚਾਹੀਦੀ ਆ। ਖੁਦ ਇਹ ਜਿਹੜੇ ਹੈਗੇ ਕੈਪਟਨ ਅਮਰਿੰਦਰ ਸਿੰਘ ਉਹ ਵੀ ਥੋੜਾ ਸਮਾਂ ਫੌਜੀ ਰਹੇ ਆ ਤੇ ਇਹ ਵੀ ਫੌਜੀ ਆ ਅਸਲ ਦੇ ਵਿੱਚ, ਇਹ ਵੀ ਆਰਮੀ 'ਚ ਵੀ ਆਇਆ ਬਲਵਿੰਦਰ ਸਿੰਘ। ਇਹਨਾਂ ਨੂੰ ਚਾਹੀਦਾ ਕਿ ਇਹ ਆਪ ਰਾਬਤਾ ਕਰਨ ਬੀਬੀ ਮਮਤਾ ਬੈਨਰਜੀ ਦੇ ਨਾਲ ਤੇ ਉਹਨਾਂ ਨੂੰ ਬਰਖਾਸਤ ਕਰਨ ਕਿ ਭਾਈ ਇਹਦਾ ਕੀ ਕਸੂਰ ਆ। ਇਹ ਤੇ ਜਿਹੜਾ ਸਿੱਖ ਜਵਾਨ ਆ, ਸਿਕਿਉਰਿਟੀ ਗਾਰਡ ਆ, ਆਪਣੀ ਡਿਊਟੀ ਨਿਭਾ ਰਿਹਾ ਸੀ। ਅਸਲੀ ਪਰਚਾ ਤੇ ਉਸ ਬੰਦੇ ਤੇ ਹੋਣਾ ਚਾਹੀਦਾ ਜਿਹਨੇ ਦਸਤਾਰ ਲਾ ਕੇ ਤੇ ਲੱਖਾਂ ਕਰੋੜਾਂ ਸਿੱਖਾਂ ਦਾ ਅਪਮਾਨ ਕੀਤਾ ਜਾਂ ਕਹਿ ਲਈਏ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਬਲੂੰਦਰਿਆ। ਇਹ ਚੀਜ਼ ਜਿਹੜੀ ਆ ਉਹ ਜ਼ਰੂਰ ਗੱਲਬਾਤ ਦੇ ਜ਼ਰੀਏ ਕੀ ਤੋੜਨੀ ਚਾਹੀਦੀ ਹੈ ਤਾਂ ਕਿ
ਇਸ ਬੰਦੇ ਦੀ ਇਹ ਮੁਸ਼ਕਲ ਜਿਹੜੀ ਘਟ ਸਕੇ, ਕਿਉਂਕਿ ਮੰਨ ਲਓ ਪਰਚਾ ਹੋ ਗਿਆ, ਕੱਲ ਨੂੰ ਉੱਥੋਂ ਹੁਣ ਬਦਲ ਦਿੱਤਾ ਜਾਂਦਾ ਉਸ ਭਾਜਪਾ ਦੇ ਆਗੂ ਦੇ ਨਾਲ ਜਿਹਦੇ ਨਾਲ ਇਹ ਗਨਮੈਨ ਹੀ ਕਰ ਰਹੇ ਸੀ, ਪੰਜਾਬ 'ਚ ਆ ਜਾਂਦੇ। ਪੰਜਾਬ 'ਚੋਂ ਬੰਗਾਲ 'ਚ ਜਾਣ ਦਾ ਕਿਰਾਇਆ ਕਿੰਨਾ ਲੱਗਣਾ ਜੇ ਤਰੀਕ ਭੁਗਤਣੀ ਪਈ ਤਾਂ ਜੀ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪ੍ਰਧਾਨ ਸੇਵਕ ਦੇਸ਼ ਵਾਸੀਆਂ ਦੇ ਜਿਹੜੇ ਆਏ ਸਾਹਮਣੇ ਆਏ ਨੇ। ਹਾਂਜੀ, ਇਹ ਅੱਜ ਆਏ ਆ 6 ਵਜੇ ਦਾ ਇਹਨਾਂ ਨੇ ਐਲਾਨ ਕਰ ਦਿੱਤਾ। ਉਧਰੋਂ ਸਾਨੂੰ ਇੱਧਰ ਪਈ ਸੀ ਵੀ ਪਤਾ ਨਹੀਂ ਕੀ ਕਰਨ ਕੀ ਲੱਗਾ ਬਿਆਨ ਹੋਣਾ ਆ। ਉਧਰੋਂ ਇਹ ਹਾਂਜੀ ਉਧਰੋਂ ਇਹ ਆ ਕੇ ਮੇਰੇ ਕੋਲੋਂ 6 ਵਜੇ ਫੇਰ ਆ ਰਹੇ ਆ, ਤੇ ਉਹ ਜਿਵੇਂ ਸ਼ੇਰ ਆ ਰਿਹਾ ਬਸ ਉਹੀ ਹੋ ਜਾਂਦੀ, ਹਰ ਪਾਸੇ ਸਟੇਟਸ ਪੈ ਜਾਂਦੇ। ਇੱਕ ਤੇ ਸੋਸ਼ਲ ਮੀਡੀਆ ਵਾਲੇ ਬੜੇ ਡਰਾਉਂਦੇ ਆ ਕਿ ਪ੍ਰਧਾਨ ਸੇਵਕ ਆ ਰਹੇ ਆ, ਪ੍ਰਧਾਨ ਸੇਵਕ ਆ ਰਹੇ ਆ। ਪਤਾ ਨਹੀਂ ਕਿਉਂ ਇਹਨਾਂ ਨੂੰ ਵੀ ਨਾ ਚਲੀ ਜੀ ਪੈਂਦੀ ਆ। ਇਹਨਾਂ ਨੂੰ ਕਹਿੰਦਾ ਕਿ ਮੈਂ ਬੋਲਣਾ ਤਾਂ ਨਹੀਂ ਭੁੱਲ ਗਿਆ, ਮੈਂ ਮਾੜਾ ਜਿਹਾ ਚੈੱਕ ਕਰ ਲਵਾਂ। ਹੁਣ ਅੱਜ ਵੇਖ ਲਓ ਪ੍ਰਧਾਨ ਸੇਵਕ ਨੇ ਕਿਹਾ ਕੀ ਆ। ਦੇਖੋ ਜੀ, ਆਪਣੇ 3 ਮਹੀਨਿਆਂ 'ਚ COVID-19 ਦੇ ਕੇਸ ਜਿਹੜੇ ਉਹ ਘੱਟ ਗਏ ਆ ਜੀ। 3 ਮਹੀਨਿਆਂ ਬਾਅਦ ਤੇ ਕੇਸ ਇੰਨੇ ਕੁ ਰਹਿ ਗਏ, ਐਕਟਿਵ ਕੇਸ ਤੁਸੀਂ ਹਲਕੇ 'ਚ ਨਾ ਲਿਓ ਹੈ। ਆਪ ਕਹਿੰਦੇ ਜੀ ਗਮਸ਼ਾ ਇਸਤੇਮਾਲ ਕਰੋ, ਦੂਰੀਆਂ ਰੱਖੋ, ਆਪ ਜੱਫੀਆਂ ਪਾਈ ਜਾਂਦੇ ਆ, ਰੈਲੀਆਂ ਕਰੀ ਜਾਂਦੇ, ਸਾਰਾ ਕੁਛ ਕਰੀ ਜਾਂਦੇ, ਲੋਕਾਂ ਨੂੰ ਕਹਿੰਦੇ ਪਰਹੇਜ਼ ਕਰੋ। ਬਾਕੀ ਇੱਕ ਚੀਜ਼ ਕਹਿ ਗਏ, ਕਹਿੰਦੇ ਕਰੋਨਾ ਵੈਕਸੀਨ ਹਰ ਨਾਗਰਿਕ ਤੱਕ ਪੁੱਜੇਗੀ। ਇਹੀ ਖੇਡ ਹੈ, ਤੁਹਾਨੂੰ ਪਤਾ ਹੀ ਹੈ। ਉਧਰੋਂ ਜਿਹੜੇ ਬਿੱਲੂ ਅੰਕਲ ਆ, ਬਿਲ ਗੇਟਸ ਅੰਕਲ ਹੈ ਜਿਹੜੇ, ਉਹ ਕਹਿੰਦੇ ਕਿ ਭਾਰਤ ਦੇ ਵਿੱਚੋਂ ਹੀ ਵੈਕਸੀਨ ਤਿਆਰ ਹੋਏਗੀ। ਉਹ ਤੁਸੀਂ ਬਿਆਨ ਪੜ੍ਹਿਆ ਹੀ ਹੋਣਾ, ਪਰਸੋਂ ਹੀ ਆਇਆ ਸੀਗਾ ਉਹਨਾਂ ਦਾ ਬਿਆਨ ਕਿ ਭਾਰਤ ਬਹੁਤ ਵੱਡਾ ਸਹਿਯੋਗ ਕਰੇਗਾ। ਉਹਨਾਂ ਦਾ ਸੀਗਾ ਵैक्सीन पर रिसर्च और बड़े पैमाने पर इसे बनाने में भारत की भूमिका अहम होगी। मेरे सामने कटआउट ही पिया एक अखबार का। तो ये अपने आप ਦੇ ਵਿੱਚ ਹੁਣ ਬੜਾ ਹੈਰਾਨ ਕਰਨ ਵਾਲਾ ਮੁੱਦਾ ਆ ਕਿ ਇਹ ਬੜੇ ਜ਼ੋਰ ਸ਼ੋਰ ਦੇ ਨਾਲ ਕਹਿ ਰਹੇ ਪ੍ਰਧਾਨ ਮੰਤਰੀ ਆ। 3 ਦਿਨਾਂ 'ਚ 2 ਵਾਰੀ ਇਹਨਾਂ ਦਾ ਬਿਆਨ ਆ ਗਿਆ ਕਿ ਹਰ ਨਾਗਰਿਕ ਤੱਕ ਵੈਕਸੀਨ ਪਹੁੰਚਾਵਾਂਗੇ। ਤੇ ਜਦ ਕਿ ਹਾਲ ਦੀ ਘੜੀ ਕਹਿੰਦੇ ਜਿਹੜੇ ਮਾਹਰ ਕਹਿੰਦੇ ਆ ਕਿ ਵੈਕਸੀਨ ਵਾਲਾ ਫੰਡਾ ਵੀ 50% ਹੀ ਕਾਰਗਰ ਸਾਬਤ ਹੋਏਗਾ, 100% ਕਾਰਗਰ ਸਾਬਤ ਨਹੀਂ ਹੋ ਸਕਦਾ। ਇੱਕ ਖੇਡ ਮੈਂ ਤਾਂ ਇਸ ਖੇਡ ਦਾ ਬਹੁਤ ਜਿਵੇਂ ਕਹਾਂ ਨਾ ਕਿ ਅਧਿਐਨ ਕਰਕੇ ਥੋੜ੍ਹਾ ਜਿਹਾ ਕਲਪਦਾ ਆ, ਪਰ ਕੋਈ ਗੱਲ ਸਾਡੇ ਵਰਗਿਆਂ ਦੀ ਸੁਣਦਾ ਨਹੀਂ। ਜਿਵੇਂ ਹੁਣ ਰੈਮਡੇਸੀਵੀਰ ਦਾ ਤੁਸੀਂ ਰੌਲਾ ਸੁਣਿਆ ਨਾ, ਰੈਮਡੇਸੀਵੀਰ ਇੱਕ ਦਵਾਈ ਸੀਗੀ ਅਮਰੀਕਾ ਦੇ ਵਿੱਚ ਬੜੇ ਧੜੱਲੇ ਦੇ ਨਾਲ ਉਹਨੂੰ ਚਲਾਇਆ ਗਿਆ, ਔਰ ਉਸ ਤੋਂ ਬਾਅਦ WHO ਨੇ ਉਹ ਰੋਕ ਦਿੱਤੇ ਸਾਰੇ ਟ੍ਰਾਇਲ ਉਹਦੇ। ਤੇ ਇੰਡੀਆ 'ਚ ਕੀ ਹੋਇਆ ਕਿ ICMR ਨੇ ਵੀ ਪਰਚੇਜ਼ ਕਰਵਾਈ ਬਕਾਇਦਾ। ਵੈਸੇ ਦੇ ਟ੍ਰਾਇਲ ਜਿਹੜੇ ਆ ਤੁਹਾਨੂੰ ਪਤਾ ਹੀ ਆ ਫ੍ਰੀ ਹੁੰਦੇ ਆ, ਫ੍ਰੀ ਆਫ ਕੋਸਟ, ਤੇ ਇੱਥੇ ਪਰਚੇਜ਼ਿੰਗ ਕਰਵਾਈ ਗਈ। ਤੇ ਅੱਜ ਦੀ ਡੇਟ ਦੇ ਵਿੱਚ ਵੀ ਇੰਡੀਆ ਦੇ ਅੰਦਰ ਉਹ ਜਿਹੜੀ ਰੈਮਡੇਸੀਵੀਰ ਹੈ ਉਹਦੀ ਵਿਕਰੀ ਚੱਲ ਰਹੀ ਆ। ਤੇ ਵੱਡੇ ਵੱਡੇ ਅਮੀਰ ਜਿਹੜੇ ਹੈਗੇ ਆ ਨਾ, ਮਤਲਬ ਕਿ ਮਰੀਜ਼, ਉਹਨਾਂ ਨੂੰ 6000 ਵਾਲਾ ਇੰਜੈਕਸ਼ਨ ਹੈ ਜਿਹੜਾ 40-40 ਹਜ਼ਾਰ ਤੱਕ ਦਈ ਜਾਂਦੇ ਆ। ਇਹ ਖੇਡ ਜਿਹੜੀ ਹੈ ਨਾ, ਉਹ ਲੱਗਦਾ ਇਹੋ ਆ ਕਿ ਕਰੋਨਾ ਵਾਲੀ ਖੇਡ। ਹੁਣ ਜਿਵੇਂ ਬਿਹਾਰ ਦਾ ਇਲੈਕਸ਼ਨ ਆਇਆ ਤੇ ਵੇਖੋ ਸਾਡੇ ਜਿਹੜੇ ਕੇਸ ਸੀਗੇ 95,000 ਤੋਂ ਘੱਟ ਕੇ 50,000 ਤੇ ਪਏ ਆ। ਤੇ ਬਿਹਾਰ ਦਾ ਇਲੈਕਸ਼ਨ ਆਉਂਦੇ ਸਰ ਕਰੋਨੇ ਨੂੰ ਕੀ ਪੀਲੀਆ ਹੋ ਗਿਆ ਬੰਦਾ ਪਿੱਛੇ। ਇਹ ਖੇਡ ਦੀ ਹੈ ਨਾ ਜਿਹੜੀ ਸਮਝ ਨਹੀਂ ਆ ਰਹੀ। ਬਾਕੀ ਪ੍ਰਧਾਨ ਮੰਤਰੀ ਦੀ ਵੀ ਕਿਹੜਾ ਸਮਝ ਆਉਂਦੀ ਹੈ, ਜੇ ਕਰੋਨਾ ਦੀ ਨਹੀਂ ਆਉਂਦੀ ਤੇ ਸਾਨੂੰ ਪ੍ਰਧਾਨ ਸੇਵਕ ਦੀ ਕਿਹੜੀ ਆਉਂਦੀ ਹੈ। ਜੇ ਆਪਾਂ ਸਿੱਟਾ ਕੱਢੀਏ ਤੇ ਇਹੋ ਹੀ ਹੈ ਕਿ ਜਾਂ ਤਾਂ 3 ਚੀਜ਼ਾਂ ਲਈ ਆਏ ਸੀਗੇ, ਇੱਕ ਤਾਂ ਗਮਛਾ ਦੀ, ਇੱਕ ਉਹਨਾਂ ਦੀ ਜਿਹੜੀ ਦਾੜੀ ਹੈ ਉਹ ਸੈੱਟ ਸੁੱਟ ਕਰਾਈ ਸੀ ਉਹਨਾਂ ਨੇ ਅੱਜ, ਜਾਂ ਤਾਂ ਉਹ ਵਿਖਾਉਣਾ ਹੈ ਤੇ ਜਾਂ ਫਿਰ ਈਦ ਦੀ ਸ਼ੁਭ ਕਾਮਨਾ ਦੇ ਕੇ ਹੋਰ ਉਹਦਾ ਕੋਈ ਵੀ ਸਿੱਟਾ ਨਹੀਂ ਨਿਕਲਦਾ। ਜੇ ਹਾਈ ਗੱਲ ਕਰਨੀ ਹੈ ਪ੍ਰਧਾਨ ਮੰਤਰੀ ਨੇ ਤਾਂ ਪ੍ਰਧਾਨ ਮੰਤਰੀ ਇੱਕ ਪ੍ਰੈਸ ਨੋਟ ਵੀ ਜਾਰੀ ਕਰ ਸਕਦਾ। ਸਾਰੇ ਦੇਸ਼ ਨੂੰ ਬੁਖਾਰ ਚੜਾਉਣ ਦਾ ਕੀ ਫਾਇਦਾ, ਸਾਰਿਆਂ ਨੂੰ ਤਾਪ ਚੜ ਜਾਂਦਾ ਕਿ 6 ਵਜੇ ਆ ਕੇ ਪਤਾ ਨਹੀਂ ਕੀ ਹੁਕਮ ਲਾ ਦੇਣਾ। ਜੀ ਜੀ ਬਿਲਕੁਲ। ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਦੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।